ਇੰਡੋਜ਼ ਟੀਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਸੰਵਾਦ ਦੇ ਵਿੱਚ ਸਵਾਗਤ ਹੈ। ਦਰਸ਼ਕੋ, ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਜਨਮ ਦਿਹਾੜਾ ਜਿਹੜਾ ਕਿ 12 ਨਵੰਬਰ 2019 ਨੂੰ ਆ ਰਿਹਾ, ਉਹਦੀਆਂ ਤਿਆਰੀਆਂ ਤਕਰੀਬਨ 1 ਸਾਲ ਪਹਿਲਾਂ ਤੋਂ ਪੂਰੇ ਵਿਸ਼ਵ ਭਰ 'ਚ ਜਿਹੜੀਆਂ ਉਹ ਆਰੰਭ ਹੋ ਗਈਆਂ ਸੀ ਤੇ ਮੇਨ ਸਮਾਗਮ ਜਿਹੜਾ ਸੀ ਉਹ ਸੁਲਤਾਨਪੁਰ ਲੋਧੀ ਦੀ ਧਰਤੀ ਜਿਹੜੀ ਸੀ ਉੱਥੇ ਜਿਹੜਾ ਉਹ ਮਨਾਇਆ ਜਾਣਾ। ਉਹਦੇ ਪਿੱਛੇ ਜੋ ਖਿੱਚੋਤਾਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਇੱਕ ਧੜੇ ਦੇ ਰੂਪ ਦੇ ਵਿੱਚ ਸਾਹਮਣੇ ਆ, ਦੂਸਰੇ ਦੇ ਵਿੱਚ ਪੰਜਾਬ ਸਰਕਾਰ ਹੈ ਤੇ ਉੱਧਰ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਉੱਥੋਂ ਦੀ ਸਾਬਕਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਅਹੁਦੇਦਾਰ ਜਿਹੜੇ ਇੱਕ ਬੰਨੇ ਉਹ ਆਮੋ ਸਾਹਮਣੇ ਆ। ਕਿਤੇ ਨਾ ਕਿਤੇ 480 ਸਾਲ ਪਹਿਲਾਂ ਜਦੋਂ ਗੁਰੂ ਨਾਨਕ ਦੇਵ ਜੀ ਸੱਚਖੰਡ ਪਿਆਨਾ ਕਰ ਗਏ, ਉਸ ਵਕਤ ਉਹਨਾਂ ਦੇ ਇੱਕ ਬੰਨੇ ਸੰਸਕਾਰ ਕਰਨ ਲਈ ਤੇ ਇੱਕ ਬੰਨੇ ਉਹਨਾਂ ਨੂੰ ਦਫਨਾਉਣ ਦੇ ਲਈ ਜਿਹੜੀ ਸੀ ਉਹ ਕਵਾਇਤ ਸ਼ੁਰੂ ਹੋਈ। ਤੇ ਉਸ ਵੇਲੇ ਇੱਕ ਆਮ ਗੱਲ ਕਹੀ ਜਾਂਦੀ ਆ ਕਿ ਉਸ ਵੇਲੇ ਚਾਦਰ ਜਿਹੜੀ ਉਹ ਵੰਡੀ ਗਈ ਸੀ 2 ਹਿੱਸਿਆਂ ਦੇ ਵਿੱਚ। ਤੇ ਅੱਜ ਜਨਮ ਦਿਹਾੜੇ ਤੇ ਇਹਨਾਂ ਲੀਡਰਾਂ ਨੇ ਜੋ ਲੀਰਾਂ ਅੱਜ ਖਿਲਾਰੀਆਂ ਨੇ, ਉਹ ਵੀ ਆਉਣ ਵਾਲਾ ਸਮਾਂ ਜਿਹੜਾ ਸ਼ਾਇਦ ਇਹਨਾਂ ਨੂੰ ਮਾਫ ਨਹੀਂ ਕਰੇਗਾ। ਜਿਸ ਤਰੀਕੇ ਨਾਲ ਆਪਸੀ ਹਉਮੈ 'ਚ ਆ ਕੇ ਨਗਰ ਕੀਰਤਨਾਂ ਦੀ ਹੋੜ ਦੇ ਵਿੱਚ ਤੇ ਸਮਾਗਮ ਕਰਾਉਣ ਦੀ ਹੋੜ ਦੇ ਵਿੱਚ ਜਿਸ ਤਰ੍ਹਾਂ ਸੂਬਾ ਸਰਕਾਰ ਪ੍ਰੋਟੋਕੋਲ ਤੋੜ ਕੇ ਧੱਜੀਆਂ ਉਡਾ ਰਹੀ ਆ ਤੇ ਜਿਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀ ਦਲ ਦੇ ਕਹਿਣੇ 'ਚ ਆ ਕੇ ਜਿਸ ਤਰ੍ਹਾਂ ਦੇ ਨਾਲ ਸਮਾਗਮਾਂ ਦੇ ਉੱਤੇ ਕਬਜ਼ਾ ਕਰਕੇ ਆਪਣੇ ਆਪ ਨੂੰ ਐਸਟੈਬਲਿਸ਼ ਕਰਨਾ ਚਾਹੁੰਦੀ ਹੈ ਕਿ ਸਿੱਖਾਂ ਦੀ ਨੁਮਾਇੰਦਾ ਜਮਾਤ ਹੀ ਕੇਵਲ ਤੇ ਕੇਵਲ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਕਿਤੇ ਨਾ ਕਿਤੇ ਉਹਨੇ ਸਿੱਖਾਂ ਦੇ ਮਨਾਂ ਨੂੰ ਬਹੁਤ ਵੱਡੀ ਠੇਸ ਪਹੁੰਚਾਈ ਆ ਕਿ 550 ਸਾਲ ਬਾਅਦ ਇੱਕ ਸਿੱਖ ਕੌਮ ਨੇ ਬੈਠ ਕੇ 550 ਸਾਲਾਂ ਦਾ ਲੇਖਾ ਜੋਖਾ ਕਰਨਾ ਸੀ ਕਿ 550 ਸਾਲਾਂ ਦੇ ਵਿੱਚ ਅਸੀਂ ਕੀ ਗਵਾਇਆ ਤੇ ਕੀ ਅਸੀਂ ਹਾਸਲ ਕੀਤਾ। ਪਰ ਬਹੁਤ ਬਦਕਿਸਮਤੀ ਕਿ ਇਸ ਕੌਮ ਨੇ ਤੇ ਇਸ ਕੌਮ ਦੇ ਲੀਡਰਾਂ ਨੇ ਉਹ ਕਰ ਦਿਖਾਇਆ ਤੇ ਕਿ ਕਿਸੇ ਜਗ੍ਹਾ ਦੇ ਉੱਤੇ ਵੀ ਕੌਮ ਨੂੰ ਜਿਹੜਾ ਮੂੰਹ ਦਿਖਾਉਣ ਦੇ ਲਾਇਕ ਨਹੀਂ ਛੱਡਿਆ। ਚਾਹੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਆ ਤੇ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਤੇ ਚਾਹੇ ਉਹ ਸਰਕਾਰਾਂ ਨੇ, ਸਾਰਿਆਂ ਨੇ ਉਹਦੇ 'ਤੇ ਸਿਆਸਤ ਕੀਤੀ। ਸਭ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਆਪਣੇ 3 ਮੰਤਰੀ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਜੂਨ ਦੇ ਮਹੀਨੇ 'ਚ ਭੇਜੇ ਕਿ ਤੁਸੀਂ ਬੈਠ ਕੇ ਇੱਕ ਕਮੇਟੀ ਬਣਾ ਦਿਓ ਤਾਂ ਕਿ ਜਿਹੜੇ ਪ੍ਰੋਗਰਾਮ ਨੇ 550 ਸਾਲਾਂ ਤੇ ਉਹ ਸਾਂਝੇ ਤੌਰ ਤੇ ਮਨਾਏ ਜਾਣ। ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੇ ਉਹਨਾਂ ਨੇ 2 ਮੈਂਬਰ, ਇੱਕ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਤੇ ਇੱਕ ਜਥੇਦਾਰ ਤੋਤਾ ਸਿੰਘ, ਇਹਨਾਂ ਨੂੰ ਵੀ ਨਾਲ ਸ਼ਾਮਲ ਕੀਤਾ। ਉਸ ਵੇਲੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਬੇਨਤੀ ਸੂਬਾ ਸਰਕਾਰ ਵੱਲੋਂ ਕੀਤੀ ਗਈ ਕਿ ਉਹ ਸਮਾਂ ਦੇਣ ਤੇ ਉਸ ਸਮੇਂ 'ਤੇ ਪੰਜਾਬ ਦੇ ਮੁੱਖ ਮੰਤਰੀ ਬੈਠ ਕੇ ਉਹਨਾਂ ਨਾਲ ਕੁਝ ਵਿਚਾਰਾਂ ਸਾਂਝੀਆਂ ਕਰਨੀਆਂ ਚਾਹੁੰਦੇ। ਪਰ ਬਦਕਿਸਮਤੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਮਾਂ ਅੱਜ ਤੱਕ ਨਹੀਂ ਦਿੱਤਾ। ਉਹਨਾਂ ਨੇ ਇੱਕ ਕਮੇਟੀ ਬਣਾਉਣ ਦਾ ਐਲਾਨ ਕਰ ਦਿੱਤਾ। ਦੋਨੋਂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੀਬੀ ਜਗੀਰ ਕੌਰ ਤੇ ਜਥੇਦਾਰ ਤੋਤਾ ਸਿੰਘ ਉਹਦੇ 'ਚ ਲੈ ਤੇ ਇੱਕ ਮੈਂਬਰ ਜਿਹੜਾ ਸੀ ਉਹ ਇੰਡੀਪੈਂਡੈਂਟ ਲੈ ਤਾ, ਲੇਕਿਨ ਉਹ ਸੰਤ ਹਰੀਆਂ ਵੇਲਾਂ ਵਾਲੇ ਖੁਦ ਆਪ ਉਹਦੇ 'ਚ ਸ਼ਾਮਲ ਨਹੀਂ ਹੋਏ। ਉਹਨਾਂ ਨੇ ਆਪਣਾ ਨੁਮਾਇੰਦਾ ਭੇਜ ਦਿੱਤਾ ਤੇ ਸਰਕਾਰ ਦੀ ਤਰਫੋਂ ਜਿਹੜੇ 2 ਮੈਂਬਰ ਆਉਣੇ ਸੀ ਉਹ ਨਹੀਂ ਆਏ। 3 ਮੀਟਿੰਗਾਂ ਇਸੇ ਤਰ੍ਹਾਂ ਨਿਕਲ ਗਈਆਂ ਆਪਸੀ ਖਿੱਚੋਤਾਣ ਦੇ ਵਿੱਚ। ਪਰ ਜਿਸ ਦਿਨ ਅਕਾਲ ਤਖਤ ਸਾਹਿਬ ਦੇ ਉੱਪਰ ਇਹ ਪਹਿਲੀ ਮੀਟਿੰਗ ਹੋਈ ਸੀ, ਉਸ ਤੋਂ ਤੀਸਰੇ ਦਿਨ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਅਕਾਲੀ ਦਲ ਦੇ ਪ੍ਰਧਾਨ ਨੂੰ ਨਾਲ ਲੈ ਕੇ, ਦਿੱਲੀ ਇਕਾਈ ਦੇ ਪ੍ਰਧਾਨ ਨੂੰ, ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਪੱਤਰ ਦੇਣ ਚਲਾ ਗਿਆ। ਅਜੇ ਸ਼ੁਰੂਆਤ ਸੀ ਕਿ ਪ੍ਰੋਗਰਾਮ ਇਕੱਠੇ ਮਨਾਈਏ, ਲੇਕਿਨ ਬਦਕਿਸਮਤੀ ਕਿ ਉਸ ਤੋਂ ਪਹਿਲਾਂ ਹੀ ਕ੍ਰੈਡਿਟ ਵਾਰ ਸ਼ੁਰੂ ਹੋ ਗਈ। ਉਹ ਕ੍ਰੈਡਿਟ ਵਾਰ ਨੇ ਕਿਤੇ ਨਾ ਕਿਤੇ ਅਸੀਂ ਉਸ ਪ੍ਰੋਗਰਾਮ ਦੇ ਵਿੱਚ ਵੀ ਇਹੀ ਕਿਹਾ ਸੀ ਕਿ ਇਹ ਕਿਤੇ ਨਾ ਕਿਤੇ ਲਕੀਰਾਂ ਖਿੱਚੀਆਂ ਗਈਆਂ ਤੇ ਆਉਣ ਵਾਲੇ ਦਿਨਾਂ 'ਚ ਪ੍ਰੋਗਰਾਮ ਜਿਹੜੇ ਉਹ ਅਲੱਗ-ਅਲੱਗ ਹੋਣਗੇ, ਇਕੱਠੇ ਪ੍ਰੋਗਰਾਮ ਜਿਹੜੇ ਆ ਉਹ ਦਿਖਾਈ ਨਹੀਂ ਦਿੰਦੇ। ਤੇ ਉਹਦੇ ਵਿੱਚ
ਜਦੋਂ ਹਰਿਆਣਾ ਗਵਾਂਢੀ सूबा ਉਹਦੇ ਮੁੱਖ ਮੰਤਰੀ ਨੂੰ ਵੀ ਇਕੱਲਿਆਂ ਸੱਦਾ ਪੱਤਰ ਦਿੱਤਾ ਤੇ सूबा ਸਰਕਾਰ ਵੱਲੋਂ ਇਤਰਾਜ਼ ਉਠਾਇਆ ਗਿਆ ਕਿ ਜੇ ਪ੍ਰੋਗਰਾਮ ਇਕੱਠੇ ਕਰਨੇ ਸੀ ਤਾਂ ਫਿਰ ਘੱਟੋ ਘੱਟ सूबा ਸਰਕਾਰ ਨੂੰ ਨਾਲ ਲੈ ਕੇ ਚੱਲਦੇ ਤੇ ਜਾ ਕੇ ਜਿਹੜਾ ਸੱਦਾ ਪੱਤਰ ਸੀ ਉਹ ਸਾਂਝੇ ਤੌਰ ਤੇ ਦਿੱਤਾ ਜਾਂਦਾ ਤੇ ਸਾਂਝਾ ਪ੍ਰੋਗਰਾਮ ਹੁੰਦਾ। ਹੁਣ सूबा ਸਰਕਾਰ ਆਪਣੇ ਲੈਵਲ ਤੇ ਵੱਡੇ ਲੈਵਲ ਤੇ ਪ੍ਰੋਗਰਾਮ ਕਰਨ ਜਾ ਰਹੀ ਹੈ। 200 ਕਰੋੜ ਖਰਚਣ ਦਾ ਦਾਅਵਾ ਕਰ ਰਹੀ ਹੈ ਔਰ 200 ਕਰੋੜ ਰੁਪਇਆ ਜਿਹੜਾ ਉਹ ਟੈਂਟ ਸਿਟੀ ਬਣਾਇਆ ਜਾ ਰਿਹਾ ਲੋਕਾਂ ਦੇ ਉੱਥੇ ਜਿਹੜੀ ਸੰਗਤ ਆਉਣੀ ਆ ਉਹਨਾਂ ਦੇ ਰਹਿਣ ਲਈ। ਪਰ ਕਿਤੇ ਕਿਤੇ सूबा ਸਰਕਾਰ ਇਹ ਭੁੱਲ ਚੁੱਕੀ ਆ ਕਿ 200 ਕਰੋੜ ਰੁਪਇਆ ਜਿਹੜਾ ਤੁਸੀਂ ਟੈਂਟ ਸਿਟੀ ਤੇ ਲਾਉਣਾ ਉਹ ਪ੍ਰੋਗਰਾਮਾਂ ਤੋਂ ਬਾਅਦ ਕਿਸੇ ਵੀ ਕੰਮ ਨਹੀਂ ਆਉਣਾ। ਹਰ ਬੰਦੇ ਕੋਲ ਅੱਜ ਕੱਲ੍ਹ ਆਪੋ ਆਪਣੀ ਕਨਵੈਂਸ ਹੈ, ਉਹਦੇ ਰਾਹੀਂ ਉਹਨੇ ਆਉਣਾ। ਸਿਰਫ ਚਾਹੀਦਾ ਤਾਂ ਸੀ ਕਿ ਉਹਨਾਂ ਨੂੰ ਮੱਥਾ ਟੇਕਣ ਲਈ ਪ੍ਰੋਪਰ ਸਮਾਂ ਜਿਹੜਾ ਉਹ ਮਿਲ ਜਾਂਦਾ ਤੇ ਮੱਥਾ ਟੇਕ ਕੇ ਸੰਗਤ ਨੇ ਵਾਪਸ ਚਲੀ ਜਾਣਾ। ਚਾਹੇ ਉਹ ਕਿੰਨੀ ਦੂਰ ਤੋਂ ਆਵੇ, ਹਰ ਜਗ੍ਹਾ ਤੇ ਚਾਹੇ ਉਹ 200 ਕਿਲੋਮੀਟਰ ਤੋਂ ਆਵੇ, ਚਾਹੇ 500 ਤੋਂ ਆਵੇ, ਚਾਹੇ 1000 ਕਿਲੋਮੀਟਰ, ਤੇ ਹਰ ਇੱਕ ਕੋਲ ਆਪੋ ਆਪਣੀ ਵਿਵਸਥਾ ਜਿਹੜੀ ਉਹ ਵਾਪਸ ਜਾਣ ਦੀ ਹੈ। ਪਰ ਬੜੀ ਬਦਕਿਸਮਤੀ 200 ਕਰੋੜ ਰੁਪਇਆ ਜਿਹੜਾ ਉਹ ਖਰਚਣ ਦਾ ਉੱਥੇ ਐਲਾਨ ਕਰ ਦਿੱਤਾ ਗਿਆ। ਚਾਹੀਦਾ ਤੇ ਸੀ 100 ਕਰੋੜ ਲਾ ਕੇ ਹੀ ਘੱਟੋ ਘੱਟ ਇਸ ਗੁਰੂ ਨਗਰੀ ਦੇ ਵਿੱਚ ਜਿਹੜਾ ਸੀਗਾ ਉਹ ਸਰਾਂ ਬਣਾ ਦਿੱਤੀ ਜਾਂਦੀ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਦੋਂ ਵੀ ਸੰਗਤ ਉੱਥੇ ਦਰਸ਼ਨ ਕਰਨ ਆਉਂਦੀ ਤਾਂ ਉਹਨਾਂ ਨੂੰ ਜਿਹੜਾ ਸੀਗਾ ਉਹ ਆਰਾਮ ਰਹਿੰਦਾ, ਉਹਨਾਂ ਨੂੰ ਰਿਹਾਇਸ਼ ਮਿਲ ਜਾਂਦੀ ਤੇ ਇੰਨਾ ਕੁ ਜਿਹੜਾ ਪ੍ਰਬੰਧ ਹੋ ਜਾਂਦਾ। ਹੁਣ सूबा ਸਰਕਾਰ ਕਹਿੰਦੀ ਅਸੀਂ 45,000 ਸੰਗਤ ਦੇ ਰਹਿਣ ਦੇ ਲਈ ਜਿਹੜਾ ਉਹ ਟੈਂਟ ਸਿਟੀ ਬਣਾ ਰਹੇ ਹਾਂ। ਉਹਦੇ ਨਾਲ ਹੀ ਮੇਨ ਪ੍ਰੋਗਰਾਮ ਜਿਹੜਾ ਉਹਦੇ ਲਈ ਅਲੱਗ ਇੱਕ ਪੰਡਾਲ ਬਣਾਇਆ ਜਾ ਰਿਹਾ ਤੇ ਇੱਕਦਮ ਬੈਠ ਕੇ 10,000 ਤੋਂ ਵੱਧ ਦੇ ਸੰਗਤ ਦੇ ਲੰਗਰ ਛਕਣ ਦੇ ਲਈ ਇੱਕ ਲੰਗਰ ਹਾਲ ਜਿਹੜਾ ਉਹ ਵੀ ਟੈਂਟ ਸਿਟੀ ਦੇ ਅੰਦਰ ਹੀ ਬਣਾਇਆ ਜਾ ਰਿਹਾ। ਕਿਤੇ ਨਾ ਕਿਤੇ ਜਿਹੜੇ ਸਿੱਖ ਨੇ ਉਹ ਦੇਖ ਰਹੇ ਨੇ ਕਿ सूबा ਸਰਕਾਰ ਕੀ ਕਰ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਜੇ ਤੱਕ ਪੁਖਤਾ ਜਾਣਕਾਰੀ ਨਹੀਂ ਦੇ ਸਕੀ ਕਿ ਉਹਨਾਂ ਨੇ ਕਿਹੜੇ ਪ੍ਰਬੰਧ ਕੀਤੇ ਆ ਜਾਂ ਕਿਹੜੇ ਰਹਿੰਦੇ ਆ। ਉਹ ਕਹਿੰਦੇ ਆ ਕਿ ਅਸੀਂ ਪ੍ਰੋਗਰਾਮ ਅੰਦਰ ਜਿਹੜਾ ਗੁਰੂ ਨਾਨਕ ਕਾਲਜ ਆ ਉਹਦੇ ਵਿੱਚ ਕਰਨਾ ਤੇ ਉਹਦੀ ਵਾਗਡੋਰ ਜਿਹੜੀ ਆ ਸਟੇਜ ਦੀ ਉਹ ਬੀਬੀ ਜਗੀਰ ਕੌਰ ਕੋਲ ਚਾਹੀਦੀ ਆ। ਇਹ सूबा ਸਰਕਾਰ ਨੂੰ ਵੀ ਪਤਾ ਜੇ ਬੀਬੀ ਜਗੀਰ ਕੌਰ ਕੋਲੇ ਵਾਗਡੋਰ ਰਹਿੰਦੀ ਆ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਅਹੁਦੇਦਾਰ ਕੋਲ ਰਹਿੰਦੀ ਆ ਤਾਂ ਕਿਤੇ ਨਾ ਕਿਤੇ ਉਹ ਅਕਾਲੀ ਦਲ ਦੇ ਹੀ ਨੁਮਾਇੰਦੇ ਜਿਹੜੇ ਆ ਉਹਨਾਂ ਨੂੰ ਬੋਲਣ ਦਾ ਟਾਈਮ ਦੇਵੇਗਾ ਤੇ सूबा ਸਰਕਾਰ ਨੂੰ ਉਹ 'ਚ ਸਮਾਂ ਘੱਟ ਮਿਲੇਗਾ। ਕਿਤੇ ਨਾ ਕਿਤੇ ਜਿਹੜੀ ਕ੍ਰੈਡਿਟ ਵਾਰ ਸੀ ਉਹ ਸ਼ੁਰੂ ਹੋ ਗਈ ਆ। ਉਸ ਕ੍ਰੈਡਿਟ ਵਾਰ ਦੇ ਵਿੱਚ ਹੁਣ ਹਾਲਾਤ ਇਹ ਬਣੇ ਹੋਏ ਨੇ ਕਿ ਜਿਸ ਤਰ੍ਹਾਂ ਗਿਆਨੀ ਜੈਲ ਸਿੰਘ ਨੇ ਕਿਸੇ ਟਾਈਮ ਗੁਰੂ ਗੋਬਿੰਦ ਸਿੰਘ ਮਾਰਗ ਜਿਹੜਾ ਆਨੰਦਪੁਰ ਸਾਹਿਬ ਤੋਂ ਲੈ ਕੇ ਤਲਵੰਡੀ ਸਾਬੋਂ ਗੁਰੂ ਕੀ ਕਾਂਛੀ ਤੱਕ ਬਣਾਇਆ ਸੀ ਤੇ ਅਕਾਲੀ ਦਲ ਨੂੰ ਹਾਸ਼ੀਏ ਤੇ ਲੈ ਆਂਦਾ ਸੀ। ਉਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ 2 ਦਿਨ ਪਹਿਲਾਂ ਜਿਹੜੀ ਕੈਬਨਿਟ ਮੀਟਿੰਗ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਜਾ ਕੇ ਕੀਤੀ ਆ। ਜੇ ਉਹ ਚੰਡੀਗੜ੍ਹ ਵੀ ਹੋ ਜਾਂਦੀ ਤੇ ਸ਼ਾਇਦ ਕੋਈ ਹਰਜ ਨਹੀਂ ਸੀ, ਪਰ ਉਹਨਾਂ ਨੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਜਾ ਕੇ ਕੈਬਨਿਟ ਮੀਟਿੰਗ ਕਰਕੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਆ ਕਿ ਸਿੱਖਾਂ ਦੀ ਨੁਮਾਇੰਦਾ ਜਮਾਤ ਕੇਵਲ ਤੇ ਕੇਵਲ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਹੈ। सूबा ਸਰਕਾਰ ਵੀ ਸਿੱਖਾਂ ਦੀ ਗੱਲ ਕਰ ਸਕਦੀ ਆ। ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਤੇ ਨਾਲ ਦੀ ਨਾਲ ਇੱਕ ਐਲਾਨ ਇਹ ਕਰ ਦਿੱਤਾ ਕਿ 10 ਅਕਤੂਬਰ ਨੂੰ ਫਿਰ ਕੈਬਨਿਟ ਮੀਟਿੰਗ ਹੋਏਗੀ, ਪਿਛਲੇ ਕੀਤੇ ਕੰਮਾਂ ਦਾ ਲੇਖਾ ਜੋਖਾ ਹੋਏਗਾ ਤੇ ਉਹ ਕੈਬਨਿਟ ਮੀਟਿੰਗ ਫਿਰ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਹੋਏਗੀ ਤੇ ਉਸ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੇ ਇੱਕ ਸਪੈਸ਼ਲ ਸੈਸ਼ਨ ਜਿਹੜਾ ਉਹ ਸੱਦਿਆ ਜਾਏਗਾ 550 ਸਾਲਾ ਗੁਰਪੁਰਬ ਨੂੰ ਸੰਬੰਧਿਤ ਰੱਖ ਕੇ। ਉਹਦੇ 'ਚ ਵੱਖ-ਵੱਖ ਸਿੱਖ ਹਸਤੀਆਂ ਤੇ ਰਾਸ਼ਟਰਪਤੀ, ਉਪ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਤੇ ਹੋਰ ਸ਼ਖਸੀਅਤਾਂ ਨੂੰ ਉਹਦੇ 'ਚ ਬੁਲਾਇਆ ਜਾਏਗਾ। ਰਾਜਨੀਤੀ ਕਿੱਧਰ ਨੂੰ ਲੈ ਕੇ ਚੱਲੇ ਨੇ। ਕਿਤੇ ਨਾ ਕਿਤੇ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਜਿਹੜੀ ਕ੍ਰੈਡਿਟ ਵਾਰ ਆ ਉਹ ਸ਼ੁਰੂ ਹੋ ਗਈ ਆ। ਹੁਣ ਅਕਾਲੀ ਦਲ ਚਾਹੁੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੇ ਸਾਰੀ ਵਾਗਡੋਰ ਜਿਹੜੀ ਆ ਉਹ ਰਹਿ ਜਾਵੇ ਤੇ ਸਾਡਾ ਜਿਸ ਤਰ੍ਹਾਂ ਪਹਿਲਾਂ ਚਾਹੇ 1999 ਦੇ ਵਿੱਚ ਜਦੋਂ 300 ਸਾਲਾ ਖਾਲਸੇ ਦਾ ਸਥਾਪਨਾ ਦਿਵਸ ਮਨਾਇਆ, ਫਿਰ 2004 ਦੇ ਵਿੱਚ ਜਿਸ ਵੇਲੇ ਕੈਪਟਨ ਅਮਰਿੰਦਰ ਸਿੰਘ ਨਾਲ ਪੂਰੀ ਤਲਖੀ ਸੀ ਅਕਾਲੀ ਦਲ ਦੀ, ਉਸ ਵੇਲੇ ਅੰਮ੍ਰਿਤਸਰ ਦੀ ਸਟੇਜ ਦੇਖਣ ਵਾਲੀ ਸੀ ਜਦੋਂ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ ਭਾਰਤ ਦੇ, ਉਹਨਾਂ ਨੂੰ ਬੁਲਾਇਆ ਗਿਆ, ਦਰਬਾਰ ਸਾਹਿਬ ਮੱਥਾ ਟੇਕਣ ਗਏ। ਡਾਕਟਰ ਮਨਮੋਹਨ ਸਿੰਘ ਨੂੰ
ਸਿਰ ਪਾਉ ਦਿੱਤਾ ਗਿਆ, ਲੇਕਿਨ ਕੈਪਟਨ ਅਮਰਿੰਦਰ ਸਿੰਘ ਨੂੰ ਇਗਨੋਰ ਕੀਤਾ ਗਿਆ। ਤਾਂ ਕੈਪਟਨ ਅਮਰਿੰਦਰ ਸਿੰਘ ਦੀ ਸਟੇਟਮੈਂਟ ਸੀ ਕਿ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿਰ ਪਾਉ ਦਾ ਭੁੱਖਾ ਨਹੀਂ ਹਾਂ, ਮੈਂ ਇੱਕ ਸਿੱਖ ਦੇ ਤੌਰ 'ਤੇ ਦਰਸ਼ਨ ਕਰਨ ਗਿਆ ਤਾਂ ਮੈਂ ਦਰਸ਼ਨ ਕਰ ਲਏ। ਇੱਥੋਂ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਸਟੇਜ 'ਤੇ ਬੈਠਣ ਲਈ ਜਗ੍ਹਾ ਨਹੀਂ ਸੀ ਦਿੱਤੀ ਗਈ, ਕਿਉਂਕਿ ਸਟੇਜ ਦੇ ਉੱਪਰ ਕੰਟਰੋਲ ਜਿਹੜਾ ਹੌਲੀ ਸੌਲੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੀ। ਤੇ ਇਹ ਹਾਲਾਤਾਂ ਜਦੋਂ ਬਣੀਆਂ ਤਾਂ ਕੈਪਟਨ ਅਮਰਿੰਦਰ ਸਿੰਘ ਸਟੇਜ ਤੋਂ ਨੀਚੇ ਬੈਠੇ ਸੀ ਤੇ ਡਾਕਟਰ ਮਨਮੋਹਨ ਸਿੰਘ ਨੇ ਕਹਿ ਕੇ ਉਹਨਾਂ ਨੂੰ ਸਟੇਜ ਦੇ ਉੱਪਰ ਬਿਠਾਇਆ ਤੇ ਸਟੇਜ ਦੇ ਵੀ ਇੱਕ ਕੋਨੇ ਦੇ ਉੱਤੇ ਉਹਨਾਂ ਨੂੰ ਜਗ੍ਹਾ ਦਿੱਤੀ ਗਈ ਬੈਠਣ ਦੇ ਲਈ, ਸੈਂਟਰ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ। ਉਸ ਵੇਲੇ ਵੀ ਜਿਹੜੀ ਉਹ ਕਿਤੇ ਨਾ ਕਿਤੇ ਜਿਹੜਾ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦਾ ਗੱਲ ਤਾਂ 550 ਸਾਲਾ ਗੁਰਪੁਰਬ ਮਨਾਉਣ ਦੀ ਹੋ ਰਹੀ ਆ, ਪਰ ਕਿਤੇ ਨਾ ਕਿਤੇ ਇੱਕ ਦੂਜੇ ਨੂੰ ਜਿਹੜਾ ਨੀਵਾਂ ਦਿਖਾਉਣ ਦੀ ਰਾਜਨੀਤੀ ਚੱਲੀ ਆ, ਉਸ ਰਾਜਨੀਤੀ ਨੇ ਕਿਤੇ ਨਾ ਕਿਤੇ ਸਿੱਖ ਕੌਮ ਨੂੰ ਬਹੁਤ ਵੱਡੀ ਜਿਹੜੀ ਆ ਉਹ ਸੱਟ ਮਾਰੀ ਆ ਕਿ ਇਹ ਚੱਲੇ ਕਿੱਧਰ ਨੂੰ ਨੇ। ਘੱਟੋ ਘੱਟ ਜਿਹੜਾ NRI ਆ ਸਿੱਖ, ਉਹਨਾਂ ਨੇ ਜਿਸ ਖੁੱਲ੍ਹਦਿਲੀ ਦੇ ਨਾਲ ਪਾਕਿਸਤਾਨ ਨੂੰ ਮਦਦ ਦਿੱਤੀ ਆ ਗੁਰਧਾਮਾਂ ਦੀ ਸੇਵਾ ਕਰਨ ਲਈ, ਗੁਰਦੁਆਰਾ ਨਨਕਾਣਾ ਸਾਹਿਬ ਤੇ ਕਰਤਾਰਪੁਰ ਸਾਹਿਬ ਦੀ ਨਵ ਉਸਾਰੀ ਦੇ ਲਈ, ਤੇ ਉੱਥੇ ਅਲੱਗ-ਅਲੱਗ ਕਾਰਜ ਜਿਹੜੇ ਆਰੰਭੇ ਨੇ, ਉਹ ਜਿਸ ਤਾਦਾਦ ਦੇ ਵਿੱਚ ਪਾਕਿਸਤਾਨ ਨੂੰ ਮਦਦ ਕੀਤੀ ਗਈ ਆ, ਕਿਤੇ ਨਾ ਕਿਤੇ ਜੇ ਪੰਜਾਬ 'ਚ ਜਾਂ ਭਾਰਤ ਦੇ ਕਿਸੇ ਵੀ ਜਗ੍ਹਾ ਦੇ ਉੱਤੇ ਉਸ ਖੁੱਲ੍ਹਦਿਲੀ ਦੇ ਨਾਲ ਸੇਵਾ ਨਹੀਂ ਹੋਈ ਤੇ ਉਹਦੇ ਪਿੱਛੇ ਜਿਹੜੀ ਮੌਜੂਦਾ ਲੀਡਰਸ਼ਿਪ ਆ ਇਹ ਦੋਸ਼ੀ ਆ ਕਿ ਇਹਨਾਂ ਦੀਆਂ ਗਲਤੀਆਂ ਕਰਕੇ, ਇਸੇ ਕਰਕੇ ਹੀ ਜਿਹੜਾ NRI ਆ ਉਹ ਇੱਥੇ ਪੈਸਾ ਇਹਨਾਂ ਨੂੰ ਦੇਣ ਦੇ ਲਈ, ਇੱਥੇ ਸੇਵਾ ਕਰਨ ਦੇ ਲਈ ਕਦੀ ਤਿਆਰ ਨਹੀਂ ਹੁੰਦਾ। ਉਹਨਾਂ ਨੂੰ ਪਤਾ ਜੇ ਇਹਨਾਂ ਨੂੰ ਦੇ ਦਿੱਤਾ ਤਾਂ ਇਹਨਾਂ ਨੇ ਆਪਣੀਆਂ ਜੇਬਾਂ ਭਰ ਕੇ ਤੁਰਦੇ ਬਣਨਾ ਤੇ ਇਹਨਾਂ ਅਸਲ ਕਾਰਜ ਜਿਹੜੇ ਆ ਉੱਥੇ ਇਹਨਾਂ ਨੂੰ ਨਹੀਂ ਲਾਉਣਾ। ਉਧਰ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਸਾਬਕਾ ਜਿਹੜੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਉਹ ਵੀ ਆਮੋ ਸਾਹਮਣੇ ਹੋਈਆਂ ਨੇ। ਇਹ ਨਗਰ ਕੀਰਤਨ ਜਿਹੜਾ ਪਾਕਿਸਤਾਨ ਦੇ ਗੁਰਦੁਆਰਾ ਨਨਕਾਣਾ ਸਾਹਿਬ ਤੋਂ ਲੈ ਕੇ ਆਏ, ਜਿਹੜਾ 23 ਜੁਲਾਈ ਨੂੰ ਆਉਣਾ ਸੀ, ਕਿਤੇ ਨਾ ਕਿਤੇ ਉਹਦੇ 'ਚੋਂ ਇਮਰਾਨ ਖਾਨ ਨੂੰ ਪਾਸੇ ਕਰਨ ਦੇ ਲਈ, ਪਾਕਿਸਤਾਨ ਦਾ ਪ੍ਰਧਾਨ ਮੰਤਰੀ ਆ, ਉਹਨੂੰ ਪਾਸੇ ਕਰਨ ਦੇ ਲਈ ਉਹਦੀ ਡੇਟ ਚੇਂਜ ਕਰਕੇ 1 ਅਗਸਤ ਕੀਤੀ ਗਈ। ਫਿਰ ਵੀ ਉਹਨਾਂ ਨੇ ਪ੍ਰਵਾਨਗੀ ਦੇ ਦਿੱਤੀ ਤੇ ਨਗਰ ਕੀਰਤਨ ਭਾਰਤ 'ਚ ਜਿਹੜਾ ਉਹ ਸ਼ਾਮਲ ਹੋ ਗਿਆ, ਜਿਹੜਾ ਕਿ ਭਾਰਤ ਸਾਰੇ ਦੇ ਵੱਖ-ਵੱਖ ਸੂਬਿਆਂ 'ਚ 19 ਸਟੇਟਾਂ 'ਚ ਹੁੰਦਾ ਹੋਇਆ ਆ ਕੇ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਜਿਹੜਾ ਉਹਦੀ ਸਮਾਪਤੀ ਜਿਹੜੀ ਆ ਉਹ ਹੋਏਗੀ। ਹੁਣ ਉਧਰ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਸਾਬਕਾ ਜਿਹੜੀ ਕਮੇਟੀ ਸੀ ਉਹ ਵੀ ਆਮੋ ਸਾਹਮਣੇ ਆ। ਸਭ ਤੋਂ ਪਹਿਲਾਂ ਅੱਜ ਤੋਂ 1.5 ਸਾਲ ਪਹਿਲਾਂ ਪਰਮਜੀਤ ਸਿੰਘ ਸਰਨਾ, ਜਿਹੜਾ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਸਾਬਕਾ ਪ੍ਰਧਾਨ, ਉਹਨਾਂ ਕਿਹਾ ਕਿ ਸਾਨੂੰ ਪਾਕਿਸਤਾਨ ਗੁਰਦੁਆਰਾ ਕਮੇਟੀ ਨੇ ਸਾਨੂੰ ਇੱਕ ਪ੍ਰਵਾਨਗੀ ਦਿੱਤੀ ਹੈ ਕਿ ਤੁਸੀਂ 550 ਸਾਲਾ ਪੁਰਬ ਦੇ ਉੱਤੇ ਨਗਰ ਕੀਰਤਨ ਦਿੱਲੀ ਤੋਂ ਲੈ ਕੇ ਨਨਕਾਣਾ ਸਾਹਿਬ ਦੀ ਧਰਤੀ 'ਤੇ ਆਓ ਤੇ ਅਸੀਂ ਲੈ ਕੇ ਜਾਣਾ ਨਗਰ ਕੀਰਤਨ। ਉਹਦੀ ਡੇਟ ਵੀ ਉਹਨਾਂ ਨੇ ਜਿਹੜੀ ਸੀਗੀ ਉਹ 28 ਅਕਤੂਬਰ ਜਿਹੜੀ ਅਨਾਉਂਸ ਕਰ ਦਿੱਤੀ ਕਿ 28 ਅਕਤੂਬਰ ਨੂੰ ਲੈ ਕੇ ਜਾਣਾ। ਉਸ ਤੋਂ ਫੌਰਨ ਬਾਅਦ ਕਾਹਲੀ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਨੇ ਵੀ 28 ਅਕਤੂਬਰ ਹੀ ਅਨਾਉਂਸ ਕਰ ਦਿੱਤੀ ਕਿ ਅਸੀਂ ਵੀ ਇਸੇ ਦਿਨ ਨਗਰ ਕੀਰਤਨ ਲੈ ਕੇ ਜਾਣਾ। ਵਾਰ-ਵਾਰ ਪਰਮਜੀਤ ਸਿੰਘ ਸਰਨਾ ਇਹ ਗੱਲ ਕਹਿ ਰਹੇ ਸੀ ਕਿ ਮਨਜਿੰਦਰ ਸਿੰਘ ਸਿਰਸਾ ਪਰਮਿਸ਼ਨ ਦਿਖਾਵੇ, ਉਹਦੇ ਕੋਲ ਪਰਮਿਸ਼ਨ ਨਹੀਂ। ਪਰ ਮਨਜਿੰਦਰ ਸਿੰਘ ਸਿਰਸਾ ਕਹਿੰਦਾ ਸੀ ਅਸੀਂ ਭਾਰਤ ਸਰਕਾਰ ਤੋਂ ਵੀ ਪਰਮਿਸ਼ਨ ਲਈ ਆਈ, ਹਰਿਆਣੇ ਤੋਂ, ਪੰਜਾਬ ਤੋਂ ਵੀ ਲਈ ਹੋਈ ਆ ਤੇ ਅਸੀਂ ਪਾਕਿਸਤਾਨ ਦੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੋਂ ਵੀ ਲਈ ਹੋਈ ਆ, ਇਸ ਕਰਕੇ ਅਸੀਂ ਨਗਰ ਕੀਰਤਨ ਲੈ ਕੇ ਜਾਣਾ। ਉਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਆਪਸੀ ਕਲੇਸ਼ ਵਧਿਆ ਤਾਂ ਪਰਮਜੀਤ ਸਰਨਾ ਤੇ ਉਹਦੀ ਟੀਮ ਜਿਹੜੀ ਸੀ ਉਹਨਾਂ ਨੇ ਗੁਰਦੁਆਰਾ ਬੰਗਲਾ ਸਾਹਿਬ ਜਿਹੜਾ ਸਥਾਨ ਸੀ ਉਹ ਚੇਂਜ ਕਰਕੇ ਗੁਰੂ ਨਾਨਕ ਪਿਓ ਜਿਹੜਾ ਗੁਰਦੁਆਰਾ ਸਾਹਿਬ ਸੀ ਉਹ ਕਰ ਦਿੱਤਾ ਕਿ ਅਸੀਂ ਇਸ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਇਸੇ ਡੇਟ ਨੂੰ ਆਰੰਭ ਕਰਾਂਗੇ। ਤਾਂ ਮਨਜਿੰਦਰ ਸਿੰਘ ਸਿਰਸਾ ਨੇ ਚਲਾਕੀ ਕੀਤੀ, ਉਹਨਾਂ ਨੇ 28 ਤਰੀਕ ਜਿਹੜੀ ਸੀ ਉਹ ਚੇਂਜ ਕਰਕੇ 13 ਅਕਤੂਬਰ ਕਰਤੀ ਕਿ ਅਸੀਂ 13 ਅਕਤੂਬਰ ਨੂੰ ਗੁਰਦੁਆਰਾ ਬੰਗਲਾ ਸਾਹਿਬ ਤੋਂ ਨਗਰ ਕੀਰਤਨ ਲੈ ਕੇ ਜਾਵਾਂਗੇ। ਤੇ ਅੱਜ ਤੱਕ ਜਿਹੜਾ ਮਨਜਿੰਦਰ ਸਿੰਘ ਸਿਰਸਾ ਸੀ ਉਹ ਝੂਠ ਬੋਲ ਰਿਹਾ ਸੀ ਕਿ ਸਾਡੇ ਕੋਲ ਪਾਕਿਸਤਾਨ ਦੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਦਿੱਤੀ ਗਈ ਪਰਮਿਸ਼ਨ ਜਿਹੜੀ ਆ ਉਹ ਮੌਜੂਦ ਆ। ਲੇਕਿਨ ਜਦੋਂ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਸਟੇਟਮੈਂਟ ਆ ਗਈ ਕਿ ਅਸੀਂ ਕੇਵਲ ਤੇ ਕੇਵਲ ਇੱਕ ਪ੍ਰਵਾਨਗੀ ਜਿਹੜੀ ਦਿੱਤੀ ਆ ਉਹ ਦਿੱਤੀ ਆ ਸਾਬਕਾ ਪ੍ਰਧਾਨ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ, ਤਾਂ ਉਸੇ ਵੇਲੇ ਹੀ ਮਨਜਿੰਦਰ ਸਿੰਘ ਸਿਰਸਾ ਦੀ ਸਟੇਟਮੈਂਟ ਆ ਗਈ ਕਿ ਪਾਕਿਸਤਾਨ ਸਾਡੇ ਨਾਲ ਧੱਕਾ ਕਰ ਰਿਹਾ। ਤਾਂ ਪਾਕਿਸਤਾਨ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਸਟੇਟਮੈਂਟ ਆਈ ਕਿ
ਮਨਜਿੰਦਰ ਸਿੰਘ ਸਿਰਸਾ RSS BJP ਤੇ ਅਕਾਲੀ ਦਲ ਦੇ ਇਸ਼ਾਰਿਆਂ ਤੇ ਚੱਲਦਾ ਪਾਕਿਸਤਾਨ ਦੇ ਵਿਰੁੱਧ ਭੰਡੀ ਪ੍ਰਚਾਰ ਕਰ ਰਿਹਾ, ਇਸ ਕਰਕੇ ਅਸੀਂ ਇਹਨਾਂ ਨੂੰ ਪ੍ਰਵਾਨਗੀ ਨਹੀਂ ਦੇਵਾਂਗੇ। ਹੁਣ ਕਿਤੇ ਨਾ ਕਿਤੇ ਮਨਜਿੰਦਰ ਸਿੰਘ ਸਿਰਸਾ ਹਾਸ਼ੀਏ ਤੇ ਖੜਾ ਹੋ ਗਿਆ ਤੇ ਪ੍ਰਵਾਨਗੀ ਜਿਹੜੀ ਉਹ ਕੇਵਲ ਤੇ ਕੇਵਲ ਪਰਮਜੀਤ ਸਿੰਘ ਸਰਨਾ ਤੇ ਉਹਦੀ ਪੂਰੀ ਟੀਮ ਕੋਲੇ ਆ। ਉਹਨਾਂ ਨੇ 28 ਅਕਤੂਬਰ ਨੂੰ ਦਿੱਲੀ ਤੋਂ ਨਗਰ ਕੀਰਤਨ ਲੈ ਕੇ ਚੱਲਣਾ। ਹੁਣ ਮਨਜਿੰਦਰ ਸਿੰਘ ਸਿਰਸਾ ਕਹਿ ਰਿਹਾ ਅਸੀਂ ਭਾਰਤ ਸਰਕਾਰ ਦੇ ਰਾਹੀਂ ਪਾਕਿਸਤਾਨ ਸਰਕਾਰ ਨੂੰ ਲਿਖਾਂਗੇ ਕਿ ਸਾਨੂੰ ਵੀ ਪ੍ਰਵਾਨਗੀ ਦਿੱਤੀ ਜਾਵੇ। ਜਿਹੜਾ ਪਿਛਲੇ 3 ਮਹੀਨੇ ਤੋਂ ਮਨਜਿੰਦਰ ਸਿੰਘ ਸਿਰਸਾ ਰੌਲਾ ਪਾ ਰਿਹਾ ਸੀ ਕਿ ਸਾਡੇ ਕੋਲ ਪ੍ਰਵਾਨਗੀ ਮੌਜੂਦ ਹੈ। ਜੇ ਤੁਹਾਡੇ ਕੋਲ ਪ੍ਰਵਾਨਗੀ ਮੌਜੂਦ ਸੀ ਤੇ ਅੱਜ ਤੱਕ ਦਿਖਾਈ ਕਿਉਂ ਨਹੀਂ? ਜੇ ਪ੍ਰਵਾਨਗੀ ਮੌਜੂਦ ਸੀ ਤੇ ਹੁਣ ਕਿਹੜੀ ਪ੍ਰਵਾਨਗੀ ਲੈਣ ਦੀ ਗੱਲ ਕਰਦੇ? ਕਿਤੇ ਨਾ ਕਿਤੇ ਕ੍ਰੈਡਿਟ ਵਾਰ ਦੀ ਜਿਹੜੀ ਸੀ ਉਹ ਗੱਲ ਚੱਲ ਰਹੀ ਸੀ। ਹਮੇਸ਼ਾ ਦੇਖੋ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਬਣ ਰਿਹਾ, ਉੱਥੇ ਪਾਲਕੀ ਸਾਹਿਬ ਸਜੋਬਤ ਕੀਤੀ ਜਾਣੀ ਹੈ। ਸੋਨੇ ਦੀ ਪਾਲਕੀ ਲੈ ਕੇ ਜਾਣਾ, 2 ਪਾਲਕੀਆਂ ਬਰਾਬਰ ਜਾਣ ਦੀ ਗੱਲ ਹੋ ਗਈ। ਪਰਮਜੀਤ ਸਿੰਘ ਸਰਨਾ ਜਿਨ੍ਹਾਂ ਨੇ ਕਿ 2004 'ਚ ਵੀ ਇੱਕ ਨਗਰ ਕੀਰਤਨ ਪਾਕਿਸਤਾਨ ਲੈ ਕੇ ਗਏ ਗੁਰਦੁਆਰਾ ਨਨਕਾਣਾ ਸਾਹਿਬ ਤੱਕ, ਤੇ ਉਸ ਵੇਲੇ ਵੀ ਉਹ ਇੱਕ ਪਾਲਕੀ ਸਾਹਿਬ ਉੱਥੇ ਲੈ ਕੇ ਗਏ ਸੀ। ਉਹ ਕਹਿੰਦੇ ਅਸੀਂ ਇਸ ਵਾਰ ਵੀ ਲੈ ਕੇ ਜਾਣੀ ਹੈ। ਔਰ ਉਹਨਾਂ ਕੋਲ ਉਸ ਟਾਈਮ ਤੋਂ ਹੀ ਬਹੁਤ ਸਾਰੇ ਗੁਰਧਾਮਾਂ ਦੀ ਜਿਹੜੀ ਕਾਰ ਸੇਵਾ, ਪਰਮਜੀਤ ਸਿੰਘ ਸਰਨਾ ਉਦੋਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸੀ, ਉਹਨਾਂ ਦੀ ਪੂਰੀ ਟੀਮ ਜਿਹੜੀ ਆ ਉੱਥੇ ਕਾਰ ਸੇਵਾ ਜਿਹੜੀ ਆ ਉਹ ਕਰਵਾ ਰਹੀ ਆ। ਹੁਣ ਜੇ ਉਹਨਾਂ ਨੇ ਲੈ ਕੇ ਜਾਣੀ ਸੀ ਤਾਂ ਮਨਜਿੰਦਰ ਸਿੰਘ ਸਿਰਸਾ ਵੀ ਬਰਾਬਰ ਪਾਲਕੀ ਸਾਹਿਬ ਲੈ ਕੇ ਜਾਣ ਲਈ ਤਿਆਰ ਹੋ ਗਏ, ਨਗਰ ਕੀਰਤਨ ਬਰਾਬਰ ਲਿਜਾਣ ਲਈ ਤਿਆਰ ਹੋ ਗਏ। ਲੇਕਿਨ ਹੁਣ ਜਦੋਂ ਪਾਕਿਸਤਾਨ ਦੀ ਬੈਠੀ ਉੱਥੋਂ ਦੀ ਸਰਕਾਰ ਨੇ, ਉੱਥੋਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਨਕਾਰ ਕਰ ਦਿੱਤਾ, ਕਿਤੇ ਨਾ ਕਿਤੇ ਮਨਜਿੰਦਰ ਸਿੰਘ ਸਿਰਸਾ ਜਿਹੜਾ ਉਹ ਹਾਸ਼ੀਏ ਤੇ ਆ ਗਿਆ। ਮਨਜਿੰਦਰ ਸਿੰਘ ਸਿਰਸਾ ਨੂੰ ਭੱਜਣ ਲਈ ਰਾਹ ਨਹੀਂ ਲੱਭ ਰਿਹਾ। ਹੁਣ ਜਿਸ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਤੇ ਬਾਕੀ ਸਿੰਘ ਸਾਹਿਬਾਨ ਨੇ ਜਾ ਕੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਜਾ ਕੇ ਪਾਕਿਸਤਾਨ ਸਰਕਾਰ ਨੂੰ ਬੇਨਤੀ ਕਰਕੇ 24 ਘੰਟੇ ਪਹਿਲਾਂ ਨਗਰ ਕੀਰਤਨ ਗੁਰਦੁਆਰਾ ਨਨਕਾਣਾ ਸਾਹਿਬ ਤੋਂ ਲੈ ਕੇ ਆਉਣ ਦੇ ਲਈ ਮੌਕੇ ਤੇ ਉਹਨਾਂ ਦੀ ਸਹਿਮਤੀ ਲਈ ਤੇ ਉਹਨਾਂ ਤੋਂ ਪ੍ਰਵਾਨਗੀ ਜਿਹੜੀ ਆ ਹੱਥ ਜੋੜ ਕੇ ਮੰਗੀ। ਕਿਤੇ ਨਾ ਕਿਤੇ ਹੁਣ ਮਨਜਿੰਦਰ ਸਿੰਘ ਸਿਰਸਾ ਵੀ ਉਸ ਹਾਲਾਤ 'ਚ ਆ ਗਿਆ ਕਿ ਕਿਸੇ ਤਰੀਕੇ ਸਾਨੂੰ ਵੀ ਪ੍ਰਵਾਨਗੀ ਮਿਲ ਜਾਏ ਤੇ ਸਾਡੀ ਇੱਜ਼ਤ ਬਚ ਜਾਵੇ। ਹੁਣ ਜੋ ਕੁਝ ਹੋਇਆ ਇਹ ਸਾਰੇ ਸਾਬਕਾ ਦੇ ਵਿੱਚ ਕਿਤੇ ਨਾ ਕਿਤੇ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੋਸ਼ੀ ਆ, ਜੇ ਉਹਦੇ 'ਚ ਅਕਾਲੀ ਦਲ ਦੋਸ਼ੀ ਆ, ਸੂਬਾ ਸਰਕਾਰ ਦੋਸ਼ੀ ਆ, ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੋਸ਼ੀ ਆ ਤੇ ਦਿੱਲੀ ਦੀ ਸਾਬਕਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਿਹਦੀ ਅਗਵਾਈ ਪਰਮਜੀਤ ਸਿੰਘ ਸਰਨੇ ਕੋਲ ਉਹ ਦੋਸ਼ੀ ਆ, ਤੇ ਇਹਦੇ ਨਾਲ ਨਾਲ ਜਿਹੜੇ 2 ਤਖਤ ਸਾਹਿਬਾਨ ਪੰਜਾਬ ਤੋਂ ਬਾਹਰ ਨੇ, ਉਹਨਾਂ 'ਚ ਸੱਚਖੰਡ ਸ੍ਰੀ ਨੰਦੇੜ ਹਜ਼ੂਰ ਸਾਹਿਬ ਤੇ ਸੱਚਖੰਡ ਸ੍ਰੀ ਪਟਨਾ ਸਾਹਿਬ, ਇਹ ਦੋਨਾਂ ਦੀਆਂ ਕਮੇਟੀਆਂ ਵੀ ਦੋਸ਼ੀ ਨੇ ਤੇ ਨਾਲ ਦੀ ਨਾਲ ਜਿਹੜੇ ਸਿੰਘ ਸਾਹਿਬਾਨ ਨੇ ਉਹ ਵੀ ਦੋਸ਼ੀ ਨੇ। ਚਾਹੀਦਾ ਤਾਂ ਇਹ ਸੀ ਰਲ ਮਿਲ ਕੇ 5 ਸਿੰਘ ਸਾਹਿਬਾਨ ਬੈਠ ਕੇ, ਚਾਹੇ ਉਹ ਸੂਬਾ ਸਰਕਾਰ ਸੀ ਚਾਹੇ ਕੇਂਦਰ ਸਰਕਾਰ ਸੀ, ਸਾਰੇ 'ਚ ਬੈਠੇ ਜਿਹੜੇ ਮੋਹਤਵਰ ਸਿੱਖ ਸੀ ਉਹਨਾਂ ਨੂੰ ਬੁਲਾ ਕੇ ਇੱਕ ਕਮੇਟੀ ਬਣਾਉਂਦੇ ਤੇ ਜਿਹੜੇ ਸਮਾਗਮ ਹੁੰਦੇ ਉਹ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਥੱਲੇ ਹੁੰਦੇ। ਅਕਾਲ ਤਖਤ ਸਾਹਿਬ ਦਾ ਜਥੇਦਾਰ ਇੱਕ ਸਟੇਟਮੈਂਟ ਦੇ ਕੇ ਆਪ ਪਿੱਛੇ ਹਟ ਜਾਂਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅੱਗੇ ਕਰ ਦਿੰਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਨੇ ਉਹਨੂੰ ਪ੍ਰਧਾਨ ਥਾਪਿਆ ਹੋਇਆ, ਉਹਨਾਂ ਦੇ ਇਸ਼ਾਰੇ ਤੋਂ ਬਗੈਰ ਚੱਲਣ ਲਈ ਤਿਆਰ ਨਹੀਂ। ਜੇ ਉਹਨਾਂ ਦੇ ਇਸ਼ਾਰੇ ਤੋਂ ਬਗੈਰ ਚੱਲਣ ਲਈ ਤਿਆਰ ਨਹੀਂ ਤੇ ਰਲ ਮਿਲ ਕੇ 550 ਸਾਲਾ ਪੁਰਬ ਕਿੱਦਾਂ ਮਨਾਇਆ ਜਾਏਗਾ? ਕਿਤੇ ਨਾ ਕਿਤੇ ਸਾਰੇ ਦੇ ਸਾਰੇ ਹੀ ਇਸ ਕਟਹਿਰੇ ਦੇ ਵਿੱਚ ਖੜੇ ਨੇ। ਇੱਥੇ ਕ੍ਰੈਡਿਟ ਵਾਰ ਜਿਹੜੀ ਉਹ ਚੱਲੀ ਹੋਈ। ਜੇ 1999 ਆਇਆ ਸੀ, ਉਸ ਵੇਲੇ ਖਾਲਸੇ ਦਾ 300 ਸਾਲਾ ਜਨਮ ਦਿਹਾੜਾ ਮਨਾਇਆ ਗਿਆ ਸੀ, ਤਾਂ ਉਸ ਵੇਲੇ ਵੀ ਅਲੱਗ-ਅਲੱਗ ਸਟੇਜਾਂ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਲਾਈਆਂ ਗਈਆਂ ਸੀ। ਉਸ ਵੇਲੇ ਕਾਂਗਰਸ ਨੇ ਬਾਅਦ ਦੇ ਵਿੱਚ ਆਪਣੇ ਨਗਰ ਕੀਰਤਨ ਅਲੱਗ ਤੌਰ 'ਤੇ ਜਿਹੜੇ ਸੀਗੇ ਉਹ ਸਜਾਏ ਸੀ, ਇਕੱਲੀ ਪੰਜਾਬ 'ਚ ਨਹੀਂ ਹੋਰ ਸਟੇਟਾਂ 'ਚ ਵੀ ਸਜਾਏ ਸੀ। ਤੇ ਇਹੀ ਕੁਛ 2004 'ਚ ਵੀ ਹੋਇਆ। ਕੇਵਲ ਤੇ ਕੇਵਲ ਇੱਕ ਮੌਕਾ ਆਇਆ ਜਦੋਂ ਪਟਨਾ ਸਾਹਿਬ 'ਚ ਨਿਤਿਸ਼ ਕੁਮਾਰ ਦੀ ਸਰਕਾਰ ਨੇ, ਉਹਨਾਂ ਨੇ 1 ਸਾਲ ਲਗਾਤਾਰ ਪ੍ਰੋਗਰਾਮ ਮਨਾਏ ਆ, ਔਰ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਪ੍ਰੋਗਰਾਮ ਜਦੋਂ 1 ਸਾਲ ਮਨਾਏ ਆ ਤਾਂ ਉਹਨਾਂ ਨੇ ਪੂਰੇ ਦਾ ਪੂਰਾ ਸਰਕਾਰ ਝੋਕ ਦਿੱਤੀ। ਹਰ ਵਰਗ, ਹਰ ਇੱਕ ਜਗ੍ਹਾ 'ਤੇ ਬੈਠਾ ਜਿਹੜਾ ਵੀ ਸਿੱਖ ਸੰਬੰਧਿਤ ਸੀ ਇਸ ਕਾਜ ਦੇ ਨਾਲ, ਉਹਨਾਂ ਨੂੰ ਉਹਨਾਂ ਦੀ ਬਣਦੀ ਥਾਂ ਦਿੱਤੀ ਤੇ ਸੂਬਾ ਸਰਕਾਰ ਜਿਹੜੀ ਸੀ ਉਹ ਸੰਗਤ ਦੇ ਰੂਪ ਦੇ ਵਿੱਚ ਸੰਗਤ ਦੇ ਵਿੱਚ ਘੁੰਮੀ। ਕਿਤੇ ਨਾ ਕਿਤੇ ਨਿਤਿਸ਼ ਕੁਮਾਰ ਚਾਹੇ ਉਹ ਜਿੱਥੇ ਵੀ ਕਾਜ ਕੀਤੇ ਹੋਏ ਸੀ, ਚਾਹੇ ਉਹ
ਲੰਗਰ ਦੇ ਸੀ, ਚਾਹੇ ਰਿਹਾਇਸ਼ ਦੇ ਪ੍ਰਬੰਧ ਸੀ, ਸੂਬਾ ਸਰਕਾਰ ਵੱਲੋਂ ਹਰ ਇੱਕ ਦੇ ਵਿੱਚ ਉਹ ਸੰਗਤ ਰੂਪ 'ਚ ਘੁੰਮੇ। ਔਰ ਜਿਸ ਤਰੀਕੇ ਨਾਲ ਉਹਨਾਂ ਨੇ ਸਰਕਾਰ ਨੂੰ ਝੋਕਿਆ ਤੇ ਜਿਸ ਤਰੀਕੇ ਦੇ ਨਾਲ ਉਹਨਾਂ ਸੰਗਤ ਦੀ ਸੇਵਾ ਕੀਤੀ, ਕਿਤੇ ਨਾ ਕਿਤੇ ਵਰਲਡ ਲੈਵਲ ਦੇ ਉੱਤੇ ਨਿਤਿਸ਼ ਕੁਮਾਰ ਦੀ ਪ੍ਰਸ਼ੰਸਾ ਹੋਈ ਆ। ਜਦੋਂ ਹਜੂਰ ਸਾਹਿਬ ਮਹਾਰਾਸ਼ਟਰ ਦੇ ਵਿੱਚ ਉਸ ਵੇਲੇ ਦੇ ਉੱਥੋਂ ਦੇ DGP ਜਿਹੜੇ ਸੀ, ਉਹਨਾਂ ਦੀ ਅਗਵਾਈ 'ਚ ਪ੍ਰੋਗਰਾਮ ਮਨਾਏ ਗਏ ਸੀ। ਸ਼ਾਇਦ ਉਹ ਏਡੇ ਵੱਡੇ ਲੈਵਲ 'ਤੇ ਨਹੀਂ ਸੀ, ਜਿੱਡੇ ਵੱਡੇ ਲੈਵਲ ਦੇ ਉੱਤੇ ਜਿਹੜੇ ਸੀ ਉਹ ਪਟਨਾ ਸਾਹਿਬ ਦੀ ਧਰਤੀ 'ਤੇ ਮਨਾਏ ਗਏ। ਪਰ ਜਿੱਥੇ ਸਿੱਖ ਬਹੁ ਗਿਣਤੀ 'ਚ ਜਿਹੜੀ ਸਰਕਾਰ ਸੂਬੇ 'ਚ ਬੈਠੇ ਆ, ਉੱਥੇ ਜਿਹੜੀ ਹਾਲਤ ਬਣੀ ਆ, ਉਹ ਘੱਟੋ ਘੱਟ ਇਹਨਾਂ ਲੀਡਰਾਂ ਨੇ ਆਪਣੀਆਂ ਹਉਮੈ ਦੇ ਵਿੱਚ ਆ ਕੇ ਮਲੀਆ ਮੇਟ ਕੀਤਾ। ਔਰ ਜੋ ਕੁਛ ਜਿਸ ਤਰ੍ਹਾਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਅਸੀਂ ਜਿਸ ਤਰ੍ਹਾਂ ਆਨੰਦਪੁਰ ਸਾਹਿਬ ਨੂੰ 1999 'ਚ ਸਾਰੇ ਨੂੰ ਚਿੱਟਾ ਰੰਗ ਕੀਤਾ ਸੀ, ਸਾਰੀਆਂ ਇਮਾਰਤਾਂ ਨੂੰ, ਉਸੇ ਤਰ੍ਹਾਂ ਅਸੀਂ 2016 ਦੇ ਵਿੱਚ ਵੀ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੋਂ ਸੇਵਾ ਕਰਵਾਈ ਸੀਗੀ ਆਨੰਦਪੁਰ ਸਾਹਿਬ ਚਿੱਟਾ ਰੰਗ ਕਰਨ ਦੀ। ਉਹ ਵੱਖਰੀ ਗੱਲ ਹੈ ਕਿ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਪਹਿਲਾਂ ਤਾਂ ਸੇਵਾ ਲੈ ਲਈ, ਫਿਰ 1 ਕਰੋੜ ਰੁਪਇਆ ਉਧਾਰਾ ਲੈ ਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ, ਤੇ ਜਦੋਂ ਮੋੜ ਨਹੀਂ ਸਕੇ ਤੇ ਫਿਰ ਉਹ ਸਹਾਇਤਾ ਦੇ ਰੂਪ ਵਿੱਚ ਲੈ ਲਿਆ। ਹੁਣ ਕਿਤੇ ਨਾ ਕਿਤੇ ਜਦੋਂ ਇਹ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੀ ਤਾਂ ਸੂਬਾ ਸਰਕਾਰ ਦਾ ਜਿਹੜਾ MLA ਆ ਸੁਲਤਾਨਪੁਰ ਲੋਧੀ ਤੋਂ, ਉਹਨਾਂ ਕਿਹਾ ਕਿ ਇਹ ਸੇਵਾ ਜਿਹੜੀ ਆ ਇਹ ਸੂਬਾ ਸਰਕਾਰ ਕਰੇਗੀ ਤੇ ਸਾਰੇ ਘਰਾਂ ਨੂੰ, ਜਿੰਨੀਆਂ ਦੁਕਾਨਾਂ ਨੇ, ਜਿੰਨੇ ਸ਼ੋਰੂਮ ਨੇ, ਸਾਰਿਆਂ ਨੂੰ ਜਿਹੜਾ ਉਹ ਚਿੱਟਾ ਰੰਗ ਜਿਹੜਾ ਉਹ ਕੀਤਾ ਜਾਏਗਾ। ਜਦੋਂ ਇਹ ਗੱਲ ਆਈ ਤਾਂ ਉਸੇ ਵੇਲੇ ਹੀ ਅਕਾਲੀ ਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੰਗ ਕੇ ਸੇਵਾ ਲੈ ਲਈ ਕਿ ਅਕਾਲੀ ਦਲ ਦੀ ਝੋਲੀ 'ਚ ਪਾ ਦਿਓ, ਤੇ ਅਕਾਲੀ ਦਲ ਨੇ 5 ਸਤੰਬਰ ਨੂੰ ਉਹ ਸੇਵਾ ਜਿਹੜੀ ਉਹ ਆਰੰਭ ਕਰ ਦਿੱਤੀ। ਸੇਵਾ ਆਰੰਭ ਕਰਾਉਣ ਕੌਣ ਗਿਆ? ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦਾ ਸਰਪ੍ਰਸਤ ਹੈ। ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ਦੀ ਕੇਂਦਰ 'ਚ ਬੈਠੀ ਵਜ਼ੀਰ ਹਰਸਿਮਰਤ ਕੌਰ ਬਾਦਲ, ਤਿੰਨੋਂ ਜਣੇ ਮੇਨ ਸੀ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਇੱਕ ਖੁੱਡੇ ਲੈਣ ਲੱਗਾ ਹੋਇਆ ਸੀ। ਸੇਵਾ ਆਰੰਭ ਹੋਈ, ਲੇਕਿਨ ਸੇਵਾ ਦੇ ਮੌਕੇ ਬੋਲਦਿਆਂ ਜੋ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਉੱਥੇ ਗੱਲਾਂ ਕਹੀਆਂ, ਉਹਨਾਂ ਕਿਹਾ ਬਾਣੀ ਮੈਨੂੰ ਬਹੁਤੀ ਆਉਂਦੀ ਨਹੀਂ। ਇੱਥੋਂ ਤੱਕ ਕਿ ਲੌਂਗੋਵਾਲ ਸਾਹਿਬ ਪ੍ਰਧਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਇਹਨਾਂ ਨੂੰ ਵੀ ਬਹੁਤੀ ਜ਼ਿਆਦਾ ਗੁਰਬਾਣੀ ਦੀ ਨੌਲੇਜ ਨਹੀਂ। ਇੱਥੋਂ ਤੱਕ ਕਿ ਮਨਜਿੰਦਰ ਸਿੰਘ ਸਿਰਸਾ ਜਿਹੜੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਨੇ, ਇਹਨਾਂ ਨੂੰ ਵੀ ਬਾਣੀ ਬਾਰੇ ਬਹੁਤੀ ਨੌਲੇਜ ਨਹੀਂ ਹੈ। ਮੈਂ ਤਾਂ ਕਹਿੰਦੇ ਆਪਣੀ ਮਾਤਾ ਜੀ ਦੇ ਨਾਂ 'ਤੇ ਇੱਕ ਕਾਲਜ ਸੰਸਥਾ ਚਲਾ ਰਿਹਾ, ਤੇ ਮੈਂ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਸਕੱਤਰ ਆ, ਜਿਹੜਾ ਕਿ ਉੱਥੇ ਮੌਜੂਦ ਨਹੀਂ ਸੀ, ਕਹਿੰਦੇ ਮੈਂ ਉਹਦੀ ਵੀ ਡਿਊਟੀ ਲਾਈ ਹੈ ਡਾਕਟਰ ਰੂਪ ਸਿੰਘ ਦੀ, ਕਿ ਮੈਨੂੰ ਕੋਈ 2 ਸਿੱਖ ਵਿਦਵਾਨ ਦੇ ਦਿਓ ਜਿਹੜੇ ਮੈਨੂੰ ਗੁਰਬਾਣੀ ਜਿਹੜੀ ਉਹ ਸਿਖਾ ਦੇਣ। ਹੁਣ ਪੁੱਛਣ ਵਾਲੀ ਗੱਲ ਤੇ ਆ, ਘੱਟੋ ਘੱਟ ਚਲੋ ਬਾਦਲ ਸਾਹਿਬ ਨੇ ਮੰਨ ਤਾਂ ਲਿਆ ਕਿ ਗੁਰਬਾਣੀ ਦੀ ਉਹਨਾਂ ਨੂੰ ਸਮਝ ਨਹੀਂ ਆਈ। ਨਾ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਸਮਝਿਆ, ਨਾ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਨੂੰ ਸਮਝਿਆ। ਜੇ ਤੁਹਾਨੂੰ ਬਾਣੀ ਦੀ ਸਮਝ ਹੀ ਨਹੀਂ ਤਾਂ ਫਿਰ ਜਿਹੜਾ ਫਖਰੇ ਕੌਮ ਅਵਾਰਡ ਲੈ ਲਿਆ ਸ਼੍ਰੀ ਅਕਾਲ ਤਖਤ ਸਾਹਿਬ ਤੋਂ, ਕਿਸ ਕਪੈਸਿਟੀ 'ਚ ਲਿਆ? ਕੀ ਤੁਸੀਂ ਉਸ ਫਖਰੇ ਕੌਮ ਅਵਾਰਡ ਲੈਣ ਦੇ ਹੱਕਦਾਰ ਸੀ? ਫਿਰ ਤਾਂ ਤੁਹਾਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਅਕਾਲ ਤਖਤ ਸਾਹਿਬ 'ਤੇ ਜਾ ਕੇ ਮਾफ़ੀ ਮੰਗਣੀ ਚਾਹੀਦੀ ਆ, ਤੇ ਮਾफ़ੀ ਮੰਗ ਕੇ ਜਿਹੜਾ ਫਖਰੇ ਕੌਮ ਤੁਹਾਨੂੰ ਮਿਲਿਆ ਉਹ ਅਵਾਰਡ ਜਿਹੜਾ ਉਹ ਵਾਪਸ ਕਰਨਾ ਚਾਹੀਦਾ ਕਿ ਮੈਨੂੰ ਤਾਂ ਗੁਰਬਾਣੀ ਦੀ ਸਮਝ ਹੀ ਨਹੀਂ। ਜੇ ਮੈਨੂੰ ਗੁਰਬਾਣੀ ਦੀ ਸਮਝ ਨਹੀਂ ਹੈ ਤੇ ਫਿਰ ਮੈਂ ਇਹ ਅਵਾਰਡ ਦਾ ਹੱਕਦਾਰ ਨਹੀਂ ਹਾਂ, ਤੇ ਘੱਟੋ ਘੱਟ ਉਹ ਅਵਾਰਡ ਜਿਹੜਾ ਉਹ ਵਾਪਸ ਕਰਨਾ ਚਾਹੀਦਾ। ਪਰ ਬੜੀ ਬਦਕਿਸਮਤੀ ਕਿ ਬਾਦਲ ਸਾਹਿਬ ਹਮੇਸ਼ਾ ਰਾਜਨੀਤੀ ਕਰਦੇ ਆ, ਤੇ ਹਰ ਵਾਰ ਉਹਨਾਂ ਦੀ ਕਹੀ ਹੋਈ ਗੱਲ ਦੇ ਬੜੇ ਡੂੰਘੇ ਅਰਥ ਹੁੰਦੇ ਆ। ਔਰ ਨਾਲ ਇਹ ਕਹਿ ਗਏ ਕਿ ਅੱਜ ਕੱਲ੍ਹ ਮੇਰੀ ਅਕਾਲੀ ਦਲ 'ਚ ਕੋਈ ਸੁਣਦਾ ਨਹੀਂ। ਜੇ ਸੁਣਦਾ ਨਹੀਂ ਤੇ ਫਿਰ ਇੱਥੇ ਲੈਣ ਕੀ ਆਏ ਹੋ? ਫਿਰ ਇਹ ਵੀ ਕਹਿਤਾ ਜੇ ਮੈਨੂੰ ਸੇਵਾ ਲਾਇਆ ਕਰੋਗੇ ਮੈਂ ਆ ਜਾਇਆ ਕਰੂੰ, ਪਰ ਮੇਰੀ ਸਿਹਤ ਅਲਾਓ ਨਹੀਂ ਕਰਦੀ। ਸਿਹਤ ਬਾਦਲ ਸਾਹਿਬ ਦੀ ਸਿਰਫ ਉੱਥੇ ਅਲਾਓ ਕਰਦੀ ਆ ਜਿੱਥੇ ਉਹਨਾਂ ਨੂੰ ਦੇਖਦਾ ਕਿ ਇੱਥੇ ਕੋਈ ਕ੍ਰੈਡਿਟ ਲਿਆ ਜਾ ਸਕਦਾ। ਜੇ ਕ੍ਰੈਡਿਟ ਨਹੀਂ ਮਿਲਣਾ ਤੇ ਫਿਰ ਬਾਦਲ ਸਾਹਿਬ ਦੀ ਸਿਹਤ ਜਿਹੜੀ ਉਹ ਹਮੇਸ਼ਾ ਡਾਊਨ ਰਹਿੰਦੀ ਆ, ਫਿਰ ਸਿਹਤ ਉਹਨਾਂ ਦੀ ਸਾਥ ਨਹੀਂ ਦਿੰਦੀ। ਕਿਤੇ ਨਾ ਕਿਤੇ ਬਾਦਲ ਸਾਹਿਬ ਬੜੀ ਵੱਡੀ ਰਾਜਨੀਤੀ ਖੇਡ ਰਹੇ ਆ। ਅਕਾਲੀ ਦਲ ਜਿਹੜਾ ਕਿ ਬੈਕ ਫੁੱਟ 'ਤੇ ਆਇਆ ਹੋਇਆ, ਕਿਤੇ ਨਾ ਕਿਤੇ ਉਹਨੂੰ ਫਰੰਟ 'ਤੇ ਲਿਆਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਆ, ਰਾਜਨੀਤੀ ਖੇਡੀ ਜਾ ਰਹੀ ਆ। ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੂਹਰੇ ਲਾ ਕੇ, ਚਾਹੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਮੂਹਰੇ ਲਾ ਕੇ, ਚਾਹੇ ਜਿਸ ਤਰ੍ਹਾਂ ਹੁਣ ਪਟਨਾ ਸਾਹਿਬ ਗੁਰਦੁਆਰਾ
ਕਮੇਟੀ ਦੇ ਉੱਪਰ ਲਿਜਾ ਕੇ ਅਵਤਾਰ ਸਿੰਘ ਹਿੱਤ ਨੂੰ ਪ੍ਰਧਾਨ ਬਣਾਇਆ ਗਿਆ, ਉਹਨਾਂ ਨੂੰ ਮੋਹਰੇ ਲਾ ਕੇ ਉੱਥੇ ਰਾਜਨੀਤੀ ਹੋਵੇ। ਕਿਤੇ ਨਾ ਕਿਤੇ ਜਿਹੜੀ ਕ੍ਰੈਡਿਟ ਲੈਣ ਦੀ ਵਾਰ ਚਲਾਈ ਗਈ ਹੈ, ਪਹਿਲਾਂ ਵੀ ਕਿਹਾ, ਅਕਾਲੀ ਦਲ ਵੱਲੋਂ ਚਲਾਈ ਗਈ, ਸੂਬਾ ਸਰਕਾਰ ਵੱਲੋਂ ਚਲਾਈ ਗਈ, ਅਲੱਗ-ਅਲੱਗ ਕਮੇਟੀਆਂ ਵੱਲੋਂ ਚਲਾਈ ਗਈ। ਇਸ ਕ੍ਰੈਡਿਟ ਵਾਰ ਨੇ ਇੱਕ ਇੰਟਰਨੈਸ਼ਨਲ ਲੈਵਲ 'ਤੇ ਇਹ ਮੈਸੇਜ ਜਿਹੜਾ ਉਹ ਦੇ ਦਿੱਤਾ, ਸਿੱਖ ਜਿਹੜੇ ਆ ਬਹੁਤ ਛੋਟਾ ਜਿਹਾ ਸੂਬਾ ਪੰਜਾਬ ਆ ਅਤੇ ਉਹਦੇ 'ਚ ਬਹੁਤ ਘੱਟ ਛੋਟੀ ਜਿਹੀ ਕੌਮ ਆ ਜਿਹਦਾ ਬੜਾ ਛੋਟਾ ਇਤਿਹਾਸ ਆ, ਸਾਰਾ 550 ਸਾਲ ਦਾ ਇਤਿਹਾਸ ਆ। ਅਤੇ ਉਸ 550 ਸਾਲ ਦੇ ਇਤਿਹਾਸ ਦਾ ਲੇਖਾ ਜੋਖਾ ਕਰਨ ਤੋਂ ਪਹਿਲਾਂ ਹੀ ਜਿਸ ਕਦਰ ਇਹ ਵਖਰੇਵੇਂ ਖੜੇ ਕਰ ਦਿੱਤੇ ਗਏ ਆ, ਇਹ ਵਖਰੇਵੇਂ ਜਿਹੜੇ ਆ ਆਉਣ ਵਾਲਾ ਸਮਾਂ ਜਿਹੜਾ 12 ਨਵੰਬਰ ਤੱਕ ਆ, ਉਹ ਸੁੱਖੀ ਸਾਂਦੀ ਲੱਭਦਾ ਬੀਤ ਦਾ ਜਿਹੜਾ ਉਹ ਨਹੀਂ ਦਿਖਦਾ। ਕਿਤੇ ਨਾ ਕਿਤੇ ਜਿਹੜੀ ਕ੍ਰੈਡਿਟ ਵਾਰ ਆ, ਇਹਨੇ ਜਿਸ ਤਰ੍ਹਾਂ ਹੁਣ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਸਟੇਟਮੈਂਟ ਤਾਂ ਬੜੀ ਸਪਸ਼ਟ ਦੇ ਦਿੱਤੀ ਕਿ 2 ਨੁਮਾਇੰਦੇ ਜਿਹੜੇ ਆ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਅਤੇ ਚਰਨਜੀਤ ਚੰਨੀ 2 ਦੇ ਦਿੱਤੇ। ਉਹਨਾਂ ਕਿਹਾ ਕਿ ਅਕਾਲ ਤਖਤ ਸਾਹਿਬ 6ਵੇਂ ਪਾਤਸ਼ਾਹ ਦਾ ਤਖਤ ਆ, ਉਹਨੂੰ ਕੌਣ ਇਨਕਾਰ ਕਰ ਸਕਦਾ, ਅਸੀਂ ਹਮੇਸ਼ਾ ਉਹਨੂੰ ਸਿਰ ਝੁਕਾਉਂਦੇ ਹਾਂ। ਉਹਨਾਂ 2 ਨੁਮਾਇੰਦੇ ਦੇ ਦਿੱਤੇ। ਇਹ ਉਹ 2 ਨੁਮਾਇੰਦੇ ਆ ਜਿਹੜੇ ਹਰ ਗੱਲ ਦੇ ਉੱਤੇ, ਇਹਨਾਂ 'ਚੋਂ ਖਾਸ ਕਰਕੇ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਹਰ ਗੱਲ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਨੂੰ ਘੇਰੇਗਾ। ਅਤੇ ਮੈਨੂੰ ਨਹੀਂ ਲੱਗਦਾ ਕਿ ਉੱਥੇ ਸੁੱਖੀ ਸਾਂਦੀ ਜਿਹੜਾ ਉਹ ਕੋਈ ਸਾਂਝਾ ਪ੍ਰੋਗਰਾਮ ਹੋ ਜਾਏਗਾ। ਇਹਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਆ ਕਿ ਸੂਬਾ ਸਰਕਾਰ ਜਿਹੜੀ ਆ ਉਹ ਵੱਖਰਾ ਪ੍ਰੋਗਰਾਮ ਕਰੇਗੀ, ਉਹਨਾਂ ਦੀ ਸਟੇਜ ਵੱਖਰੀ ਹੋਏਗੀ, ਇਹ ਵੀ ਐਲਾਨ ਕਰ ਦਿੱਤਾ। ਇਹਦੇ ਨਾਲ ਹੀ ਕਹਿੰਦੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੂਬਾ ਸਰਕਾਰ ਤੋਂ ਜਿਸ ਵੀ ਸਹੂਲਤ ਦੀ ਜ਼ਰੂਰਤ ਹੋਏਗੀ ਉਹ ਮੰਗਣਗੇ, ਅਸੀਂ ਉਹ ਸਹਿਯੋਗ ਉਹਨਾਂ ਨੂੰ ਦਿਆਂਗੇ, ਸਹਿਯੋਗ ਵੀ ਦਿਆਂਗੇ। ਸਟੇਜ ਅਕਾਲੀ ਦਲ ਗੁਰੂ ਨਾਨਕ ਕਾਲਜ 'ਚ ਲਾਉਣਾ ਚਾਹੁੰਦਾ, ਉਹ ਕਹਿੰਦੇ ਬੀਬੀ ਜਗੀਰ ਕੌਰ ਜਿਹੜੀ ਆ ਉਹਨੂੰ ਮੰਨੋ ਕਿ ਉਹਦੇ ਕੋਲ ਸਟੇਜ ਦੀ ਸੇਵਾ ਹੋਏਗੀ। ਸੂਬਾ ਸਰਕਾਰ ਕਹਿੰਦੀ ਹੈ ਕਿ ਸਟੇਜ ਦੀ ਸੇਵਾ ਸਾਡੇ ਕੋਲ ਹੋਏਗੀ, ਲੇਕਿਨ ਅੰਦਰ ਸੰਗਤ ਦੇ ਮੱਥਾ ਟੇਕਣ ਲਈ ਛੱਡੋ, ਗੁਰਦੁਆਰਾ ਦੀ ਹਦੂਦ ਦੇ ਅੰਦਰ, ਅਤੇ ਜਿਹੜੇ ਪ੍ਰੋਗਰਾਮ ਆ ਉਹ ਬਾਹਰ ਹੋਣਗੇ, ਸਟੇਜ ਜਿਹੜੀ ਉਹ ਬਾਹਰ ਲੱਗੇਗੀ। ਕਿਤੇ ਨਾ ਕਿਤੇ ਅਕਾਲੀ ਦਲ ਉਸ ਥੋੜ੍ਹੀ ਜਗ੍ਹਾ ਦੇ ਵਿੱਚ ਹੀ ਪ੍ਰੋਗਰਾਮ ਕਰਕੇ ਆਪਣਾ ਆਪ ਜਿਹੜਾ 2015 ਤੋਂ ਉਹ ਸਿੱਖਾਂ 'ਚੋਂ ਕੱਟਿਆ ਹੋਇਆ ਆਪਣੇ ਆਪ ਨੂੰ ਮਹਿਸੂਸ ਕਰਦਾ, ਉੱਥੇ ਦੁਬਾਰਾ ਉਹ ਆਪਣੇ ਪੈਰ ਲਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਮੇਰੇ ਕਿਸੇ ਤਰੀਕੇ ਪੈਰ ਲੱਗ ਜਾਣ, ਕਿਉਂਕਿ ਇਹੀ ਅਕਾਲੀ ਦਲ ਲਈ ਮੌਕਾ। ਅਕਾਲੀ ਦਲ ਨੂੰ ਪਤਾ ਕਿ ਇਸ ਤੋਂ ਬਾਅਦ ਉਹਦੇ ਕੋਲ 2022 ਤੱਕ ਹੋਰ ਕੋਈ ਮੌਕਾ ਨਹੀਂ ਆਉਣਾ ਜਦੋਂ ਕਿ ਉਹ ਆਪਣੇ ਪੈਰ ਲਾ ਸਕੂਗਾ। ਇਹੀ ਹੈ, ਜੇ ਨਵੰਬਰ ਤੱਕ ਉਹ ਲਾ ਗਿਆ, ਜੇ ਨਾ ਲੱਗੇ ਤਾਂ ਉਹਦੇ ਪੈਰ ਨਹੀਂ ਲੱਗਣੇ। ਲੇਕਿਨ ਸੂਬਾ ਸਰਕਾਰ ਨੇ ਜਿਸ ਤਰੀਕੇ ਨਾਲ ਪੂਰੀ ਦੀ ਪੂਰੀ ਮਸ਼ੀਨਰੀ ਅਤੇ ਪੂਰੇ ਦਾ ਪੂਰਾ ਸਿਸਟਮ ਜਿਹੜਾ ਉਹ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਝੋਕ ਦਿੱਤਾ, ਮੈਨੂੰ ਨਹੀਂ ਲੱਗਦਾ ਕਿ ਉਹ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚੈਨ ਨਾਲ ਬੈਠਣ ਦੇਗਾ। ਆਪਣੇ ਲੈਵਲ 'ਤੇ ਪ੍ਰਬੰਧ ਉਲੀਕੇ ਆ, ਜਿੱਥੋਂ ਤੱਕ ਸੜਕਾਂ ਦਾ ਨਿਰਮਾਣ ਕਰਨਾ, ਹੋਰ ਜਿਹੜੇ ਪ੍ਰਬੰਧ ਨੇ ਉਹ ਸੂਬਾ ਸਰਕਾਰ ਦੇ ਨੇ। ਸੂਬਾ ਸਰਕਾਰ ਉਹਦੇ 'ਚ ਬੜੇ ਵੱਡੇ ਲੈਵਲ 'ਤੇ ਲੱਗੀ ਹੋਈ ਆ, ਚਾਹੇ ਅਕਾਲੀ ਦਲ ਦਾ ਪ੍ਰਧਾਨ ਅਤੇ ਅਕਾਲੀ ਦਲ ਦਾ ਸਰਪ੍ਰਸਤ ਲੱਖ ਦਾਅਵੇ ਕਰਨ, ਚਾਹੇ ਉਹ ਆਪਣੀ ਗੁਰਬਾਣੀ ਦੀ ਸਮਝ ਨਾ ਹੋਣ ਦੀਆਂ ਗੱਲਾਂ ਵੀ ਕਰਨ, ਚਾਹੇ ਉਹ ਆਪਣੇ ਆਪ ਨੂੰ ਸਿੱਖਾਂ ਦੀ ਨੁਮਾਇੰਦਾ ਜਮਾਤ ਦੀ ਗੱਲ ਵੀ ਕਰਨ। ਪਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਕੈਪਟਨ ਸਾਹਿਬ ਨੇ ਜਿਹੜਾ ਕੁਛ ਗਿਆਨੀ ਜੈਲ ਸਿੰਘ ਨੇ ਕੀਤਾ ਸੀ ਉਹ ਕਰਨ ਦੇ ਵਿੱਚ ਕਾਮਯਾਬ ਹੋ ਗਿਆ। ਅਸੀਂ ਕੈਪਟਨ ਸਾਹਿਬ ਦੀਆਂ ਨੀਤੀਆਂ ਦਾ ਸਮਰਥਨ ਨਹੀਂ ਕਰਦੇ, ਪਰ ਘੱਟੋ ਘੱਟ ਅਸੀਂ ਵਾਰ-ਵਾਰ ਕਹਿੰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਸਟੈਂਡ ਨਾ ਲੈਂਦੀ। ਘੱਟੋ ਘੱਟ 5 ਸਿੰਘ ਸਾਹਿਬਾਨ ਜਿਹੜੇ ਸੀ ਉਹਨਾਂ ਨੂੰ ਇੱਥੇ ਸਟੈਂਡ ਲੈਣਾ ਚਾਹੀਦਾ ਸੀ। ਉਹ ਮਿਲ ਬੈਠ ਕੇ ਪੂਰੀ ਸਿੱਖ ਕੌਮ ਨੂੰ ਇਕੱਠੇ ਬਿਠਾ ਕੇ ਜਿਹੜੀ ਸਟੇਜ ਦੀ ਕਾਰਵਾਈ ਸੀ ਉਹ ਜਥੇਦਾਰ ਕਿਸੇ ਵੀ ਸਿੰਘ ਸਾਹਿਬਾਨ ਨੂੰ 5 ਤਖਤ ਸਾਹਿਬਾਨ ਨੇ 5 ਚੋਂ ਕਿਸੇ ਇੱਕ ਤਖਤ ਦੇ ਜਥੇਦਾਰ ਸਾਹਿਬ ਕੋਲੇ ਹੁੰਦੀ ਅਤੇ ਉਹ ਪਹਿਲਾਂ ਬੈਠ ਕੇ ਪਲਾਨਿੰਗ ਹੋ ਜਾਂਦੀ ਕਿ ਇਹਨਾਂ ਬੁਲਾਰਿਆਂ ਨੂੰ ਕੇਵਲ ਸਮਾਂ ਦਿੱਤਾ ਜਾਏਗਾ, ਉਹਨਾਂ ਨੂੰ ਹੀ ਸਮਾਂ ਦਿੱਤਾ ਜਾਂਦਾ ਅਤੇ ਉਹ ਜਿਹੜੇ 15 ਦਿਨ ਚੱਲਣ ਵਾਲੇ ਜਾਂ 12 ਦਿਨ ਚੱਲਣ ਵਾਲੇ ਪ੍ਰੋਗਰਾਮ ਸੀ ਉਹ ਨਿਰਵਿਘਨ ਨੇਪਰੇ ਚੜ੍ਹਦੇ। ਪਰ ਬੜੀ ਬਦਕਿਸਮਤੀ ਨਾਲ ਕਹਿਣਾ ਪੈ ਰਿਹਾ ਕਿ ਇਹਨਾਂ ਨੇ 480 ਸਾਲ ਪਹਿਲਾਂ ਜਿਸ ਤਰ੍ਹਾਂ ਦੇ ਨਾਲ ਗੁਰੂ ਨਾਨਕ ਦੇਵ ਜੀ ਨੇ ਜਦੋਂ ਇਸ ਦੁਨੀਆ ਨੂੰ ਛੱਡਿਆ, ਉਸ ਵੇਲੇ ਜਿਸ ਤਰ੍ਹਾਂ ਚਾਦਰ ਵੰਡਣ ਦੀ ਗੱਲ ਹੋਈ ਸੀ, ਇਹਨਾਂ ਜਨਮ ਦਿਹਾੜੇ ਦੇ ਉੱਤੇ ਵੀ ਉਸੇ ਤਰ੍ਹਾਂ ਦੇ ਨਾਲ ਜਿਹੜੇ ਆ ਉਹ ਖਿਲਾਰੇ ਪਾਏ ਆ
ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਜਿਹੜੀ ਸਿੱਖ ਕੌਮ ਆ ਉਹ ਮਾਫ ਨਹੀਂ ਕਰੇਗੀ ਕਿ ਇਹਨਾਂ ਨੇ ਆਪਸੀ ਹਉਮੈ ਦੇ ਵਿੱਚ ਆ ਕੇ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਮਿਸ਼ਨ ਸੀ ਉਹਨੂੰ ਕਿਤੇ ਨਾ ਕਿਤੇ ਫੇਲ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਆ ਤੇ ਕੇਵਲ ਆਪਣੀ ਹਉਮੈ ਲੈ ਕੇ ਗਏ ਆ ਕਿ ਅਸੀਂ ਆਪਣੇ ਆਪ ਨੂੰ ਜਿਹੜਾ ਉਹ ਆਉਣ ਵਾਲੀ ਜਿਹੜੀ ਵਿਧਾਨ ਸਭਾ ਦੀ ਇਲੈਕਸ਼ਨ ਆ ਉਹਦੇ ਵਿੱਚ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਆ ਉਹਦੇ ਵਿੱਚ ਕਿਸ ਤਰ੍ਹਾਂ ਸਟੈਬਲਿਸ਼ ਕਰਨਾ ਤੇ ਅਸੀਂ ਕਿਸ ਤਰ੍ਹਾਂ ਰਾਜ ਭਾਗ ਤੇ ਜਿਹੜਾ ਉਹ ਕਾਬਜ਼ ਹੋਣਾ, ਕੇਵਲ ਉੱਥੋਂ ਤੱਕ ਦੀ ਰਾਜਨੀਤੀ ਰਹਿ ਗਈ ਆ। ਉਹਦੇ ਇਲਾਵਾ ਜਿਹੜਾ 550 ਸਾਲਾ ਉਹ ਤਾਂ ਇੱਕ ਫਰਜ਼ ਦੇ ਤੌਰ ਦੇ ਉੱਤੇ ਜਿਹੜਾ ਉਹ ਨਿਭਾਇਆ ਜਾ ਰਿਹਾ, ਇਸ ਤੋਂ ਇਲਾਵਾ ਜਿਹੜਾ ਉਹ ਕੋਈ ਬਹੁਤਾ ਕੁਝ ਦਿਖਾਈ ਨਹੀਂ ਦਿੰਦਾ। ਬਾਕੀ ਆਉਣ ਵਾਲਾ ਸਮਾਂ ਜਿਹੜਾ ਉਦਣ ਜਿਸ ਤਰ੍ਹਾਂ ਵੀ ਇਹਦੇ ਵਿੱਚ ਅਗਲੀਆਂ ਘਟਨਾ ਕਰਮ ਜਿਹੜਾ ਉਹ ਵਾਪਰੇਗਾ ਉਹਦੇ ਤੇ ਫਿਰ ਦਰਸ਼ਕੋ ਇਹੀ ਕੁਛ ਲੈ ਕੇ ਫਿਰ ਅਗਲੀ ਵਾਰ ਤੁਹਾਡੇ ਰੂਬਰੂ ਹੋਵਾਂਗੇ। ਅੱਜ ਲਈ ਹੁਣ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।